बाल छुटक्यो बंधन परै, कछु न होत उपाय। कहो नानक अब ओट हर, गज ज्यों हो सहाय। बल होआ बंधन छुटै, सब किछ होत उपाय। नानक सब किछ तुमरे हाथ में, तुम ही होत सहाय। वाहिगुरु जी का खालसा, वाहिगुरु जी की फतेह। खालसा जी, ਲਗਭਗ 350 ਸਾਲ ਪਹਿਲਾਂ ਦਾ ਇੱਕ ਵਾਕਿਆ ਇਸ ਕੈਪੀਟਲ ਹਿੱਲ ਦੀ ਸਰਦਲ ਤੇ ਬੈਠਿਆਂ ਜਿੱਥੋਂ ਦੁਨੀਆ ਦੇ ਫੈਸਲੇ ਹੁੰਦੇ ਨੇ, ਮੇਰੇ ਮਨ ਦੀਆਂ ਨਜ਼ਰਾਂ ਦੇ ਸਾਹਮਣੇ ਆ ਰਿਹਾ ਸੀ। ਅਨੰਦਪੁਰ ਸਾਹਿਬ ਦੀ ਆਊਟਸਕਰਟਸ ਤੇ ਇੱਕ ਗੁਰਦੁਆਰਾ ਹੈ, ਛੋਟਾ ਜਿਹਾ ਗੁਰਦੁਆਰਾ ਸੀਸਗੰਜ। ਸੀਸਗੰਜ ਦਿੱਲੀ ਤੋਂ ਬਹੁਤੇ ਵਾਕਿਫ ਨੇ। ਇਹ ਉਹ ਸੀਸਗੰਜ ਹੈ ਜਿੱਥੇ ਇੱਕ ਨੌਜਵਾਨ ਭਾਈ ਜੈਤਾ ਰੰਗਰੇਟਾ ਗੁਰੂ ਕਾ ਬੇਟਾ ਲਗਭਗ 300 ਕਿਲੋਮੀਟਰ ਦਾ ਸਫ਼ਰ ਦਿੱਲੀ ਦੇ ਸੀਸਗੰਜ ਤੋਂ ਤੈਅ ਕਰਕੇ ਉਸ ਥਾਂ ਤੇ ਪਹੁੰਚਦੇ। ਮਾਤਾ ਗੁਜਰੀ ਜੀ ਲਗਭਗ 9 ਸਾਲ ਦੀ ਉਮਰ ਦੇ 10ਵੇਂ ਪਿਤਾ ਬਾਲਾ ਪ੍ਰੀਤਮ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਪਿਤਾ ਦੇ ਸੀਸ ਨੂੰ, ਮਾਤਾ ਗੁਜਰੀ ਜੀ ਆਪਣੇ ਪਤੀ ਦੇ ਸੀਸ ਨੂੰ ਝੋਲੀ ਵਿੱਚ ਪਵਾਉਂਦੇ ਨੇ। ਸੀਸ ਦਾ ਉੱਥੇ ਸੰਸਕਾਰ ਕੀਤਾ ਜਾਂਦਾ ਹੈ। ਇਹ 350 ਸਾਲ 1675 ਈਸਵੀ ਦੀ ਗੱਲ ਹੈ। ਚੈਲੰਜ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ, ਮੁਗਲਿਆ ਸਲਤਨਤ, ਸਭ ਤੋਂ ਵੱਡੀ ਟੈਰੀਟਰੀ ਕੰਕਰ ਕਰਨ ਵਾਲਾ। ਕਾਬਲ ਕੰਧਾਰ ਵੀ ਮੁਗਲਿਆ ਸਲਤਨਤ ਦਾ ਹਿੱਸਾ ਸੀ, ਅਸਾਮ ਵੀ ਮੁਗਲਿਆ ਸਲਤਨਤ ਦਾ ਹਿੱਸਾ ਸੀ, ਦੱਖਣ ਗੋਲਕੁੰਡਾ ਤੋਂ ਲੈ ਕੇ ਡੈਕਨ ਜਿਹਨੂੰ ਕਿਹਾ ਜਾਂਦਾ ਇਹ ਵੀ ਹਿੱਸਾ ਸੀ। ਤੇ ਉਸ ਵੇਲੇ ਦੇ ਦੁਨੀਆ ਦੇ ਕੁੱਲ ਵਪਾਰ ਦਾ 23% ਵਪਾਰ ਮੁਗਲਿਆ ਭਾਰਤ ਦੇ ਵਿੱਚ ਹੁੰਦਾ ਸੀ, ਜਿਹੜਾ ਅੱਜ ਭਾਰਤ ਦਾ ਕੁੱਲ 2% ਹੈ। ਤੁਸੀਂ ਅਨੰਦਪੁਰ ਸਾਹਿਬ ਜਾਂਦੇ ਹੋ, ਅੱਜ ਵੀ ਇੱਕ ਪਿੰਡ ਵਾਂਗ ਹੈ। ਉਹ 9 ਸਾਲ ਦੇ ਬਾਲਾ ਪ੍ਰੀਤਮ ਇੰਨਾ ਵੱਡਾ ਚੈਲੰਜ, ਔਰ ਇਸ ਗੱਲ ਨੂੰ ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਤੇ ਦੇਖਦੇ ਹਾਂ ਕਿ 1675 ਤੋਂ ਬਾਅਦ 1775 ਤੱਕ ਪਹੁੰਚਦੇ ਹਾਂ, ਤੇ 1783 ਦੀ ਜੇ ਗੱਲ ਕਰੀਏ, ਜਦੋਂ ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, 30,000 ਖਾਲਸਾ ਦਿੱਲੀ ਦੇ ਉੱਤੇ ਕਾਬਜ਼ ਹੁੰਦਾ, ਲਾਲ ਕਿਲੇ ਤੇ ਕੇਸਰੀ ਨਿਸ਼ਾਨ ਝੂਲਦਾ। ਪਰ ਉਹਨਾਂ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਜਦੋਂ ਲਗਭਗ 33 ਵਰੇ ਦੀ ਉਮਰ 'ਚ 10ਵੇਂ ਪਾਤਸ਼ਾਹ ਨੇ 9 ਸਾਲ ਤੋਂ ਜੋ ਹਿਸਟਰੀ ਫਾਸਟ ਫਾਰਵਰਡ ਕਰੋ, ਜਦੋਂ 80,000 ਦੇ ਇਕੱਠ 'ਚ 5 ਸੀਸ ਮੰਗੇ ਸਨ, ਜਿਨ੍ਹਾਂ ਨੂੰ ਉਸ ਖਾਲਸੇ ਦੇ ਰੂਪ 'ਚ ਕਿ ਅੱਜ ਤੋਂ ਤੁਹਾਡੀ ਕੁੱਲ ਨਾਸ, ਕਰਮ ਨਾਸ, ਕਿਰਤ ਨਾਸ, ਕਰਮ ਨਾਸ, ਵਰਣ ਨਾਸ, ਤੁਸੀਂ ਖਾਲਸਾ ਹੋ। ਤੇ ਉਸ ਖਾਲਸੇ ਨੇ ਉਹ ਮੁਅੱਜ਼ਜ਼ਾ ਕਰਕੇ ਦਿਖਾਇਆ, ਉਹ ਕ੍ਰਿਸ਼ਮਾ ਕਰਕੇ ਦਿਖਾਇਆ ਕਿ ਨਾ ਸਿਰਫ ਮੁਗਲਿਆ ਰਾਜ ਦੀ ਜੜ ਪੁੱਟ ਕੇ ਦਿਖਾਈ, ਉੱਥੇ ਸੀਸ ਦੀ ਆ ਪਰ ਸਿਰ ਨਾ ਦੀ ਹੈ। ਇਹ ਸਬਕ ਦਿੱਲੀ ਦੇ ਵਿੱਚ ਯਾਦ ਕਰਵਾਇਆ ਗਿਆ ਸੀ, ਪਰ ਖਾਲਸੇ ਨੇ ਵੰਗਾਰਿਆ ਕਿ ਸਾਡੇ ਸਾਹਮਣੇ ਹੁਣ ਇਹ ਚੈਲੰਜ ਹੈ कि दिल्ली तख्त पर बहेगी, आप गुरु की फौज छतर चुलेंगे सीस पर, बड़ी करेगी मौज। ये दिल्ली बड़ी जालम है। इत्थे औरंगजेब आया, इत्थे मराठियां दी सल्तनत आई, इत्थे नादर शाह आया, जां इत्थे अबदाली आया, जां अंग्रेज़ कॉलोनीअल्स आए, जां 1000 साल जुत्तियां खाण तो बाद सिखां दी बदौलत ਜਿਹੜੇ पावर च आए हिंदू तवी ने, ਸਿੱਖੀ ਇਹਨਾਂ ਨੂੰ ਰੜਕਦੀ ਰਹੀ। ਸਿੱਖੀ ਦਾ ਨਾਮੋ ਨਿਸ਼ਾਨ ਮਿਟਾਉਣ ਦਾ ਏਜੰਡਾ ਇਹ ਬਹਾਦਰ ਸ਼ਾਹ ਦੇ ਨਾਲ 1710 ਦੇ ਵਿੱਚ ਕਿ ਹਰ ਨਾਨਕ ਪ੍ਰਸਤ ਨੂੰ ਮਾਰ ਦਿਓ, ਤੇ ਅੱਜ ਦੇ ਹਿੰਦੂ ਤਵੀ ਹਾਕਮ। ਇਹ ਮੈਂ ਇਤਿਹਾਸ ਇਸ ਲਈ ਰਿਲੇਟ ਕੀਤਾ ਹੈ ਕਿ ਮਹਿਜ਼ ਅਸੀਂ ਇੱਕ ਪੈਰੇਡ ਨਹੀਂ ਹੈ, ਇਹ ਇੱਕ ਮੀਟਿੰਗ ਪਲੇਸ ਨਹੀਂ ਹੈ, ਇਹ ਕੋਈ ਰੈਲੀ ਜਾਂ ਲੈਕਚਰਸ ਦੀ ਗੱਲ ਨਹੀਂ ਹੈ, ਇਹ ਯਾਦ ਦਹਾਨੀ ਹੈ ਆਪਣੇ ਆਪ ਨੂੰ ਗੁਰੂ ਕੇ ਖਾਲਸੇ ਦੇ ਤੌਰ ਤੇ ਕਿ ਗੁਰੂ ਨੇ ਸਾਡੇ ਤੇ ਸੋਵਰਨਿਟੀ, ਪਾਤਸ਼ਾਹਤ ਸਾਨੂੰ ਦਿੱਤੀ ਹੋਈ ਹੈ। ਕਦੇ ਉਹ ਭਾਈ ਜੈਤਾ ਰੰਗਰੇਟਾ ਗੁਰੂ ਕੇ ਬੇਟਾ ਬਣਦੇ ਨੇ, ਤੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਨੀਚਾ ਅੰਦਰ ਨੀਚ ਜਾਤ,
नीची हूँ अत नीच, नानक तिन कै संग साथ, वड्डियां स्यों क्या रीस, जिथे नीच समालियन तिथे नदर तेरी बख्शीश। ते गुरु कलगीधर पातशाह ने फरमाया, जिनकी जात वरण कुल माहे, सरदारी न भई कदाहे, तिन ही को सरदार बनाऊं, तबे गोबिंद सिंह नाम कहाऊं। ਅੱਜ ਅਸੀਂ ਅੱਡ-ਅੱਡ ਡਿਬੇਟਸ ਦੇ ਵਿੱਚ ਫਸੇ ਹੋਏ ਹਾਂ। ਇਸ ਗੱਲ ਦਾ ਧਿਆਨ ਰੱਖੀਏ ਕਿ ਜਦੋਂ ਅਸੀਂ ਸਿੱਖੀ ਔਰ ਦਲਿਤ ਭਾਈਚਾਰੇ ਦੇ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹਾਂ, ਮੈਂ ਅਕਸਰ ਇੱਕ ਕੋਟ ਕਹਿੰਦੇ, ਸਿੱਖਸ ਆਫ ਦਾ ਦਲਿਤ, ਬਾਈ ਦਾ ਦਲਿਤ, ਫॉर ਦਾ ਦਲਿਤ। ਸਿੱਖੀ ਐਮਪਾਵਰਮੈਂਟ ਹੈ, ਖਾਲਸਾ ਰਾਜ ਸਭ ਦਾ ਸਾਂਝਾ ਰਾਜ ਹੈ। ਜੂਨ 84 ਦੇ ਪਹਿਲੇ ਹਫਤੇ ਅਸੀਂ ਇਹਨਾਂ ਨਾਲੋਂ ਬਿਲਕੁਲ ਸਬੰਧ ਤੋੜ ਕੇ 29 ਅਪ੍ਰੈਲ 1986 ਦਾ ਐਲਾਨਨਾਮਾ ਔਰ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਇਹ ਅਲਫਾਜ਼, ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਸ ਵੇਲੇ ਸਾਡਾ ਧਿਆਨ, ਸਾਡਾ ਫੋਕਸ ਸਿਰਫ ਇੱਕ ਚੀਜ਼ ਤੇ ਹੋਣਾ ਚਾਹੀਦਾ ਹੈ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤ। ਕਿ ਉਹ ਕੀ ਕੀਤਾ ਜਾਏ ਕਿ ਸਾਡੇ ਕੋਲ ਰਾਜ ਭਾਗ ਹੋਏ। ਇਹ ਵੇਲਾ ਖਾਮਖਾਂ ਦੀਆਂ ਡਿਬੇਟਸ ਦਾ ਨਹੀਂ ਹੈ, ਮਰਿਆਦਾ ਦੇ ਇਸ਼ੂ ਤੇ ਲੜਨ ਦਾ ਨਹੀਂ ਹੈ, ਪਾਰਟੀ ਬਾਜ਼ੀ ਦੇ ਵਿੱਚ ਜਿਹੜਾ ਡਿਵਾਈਡ ਹੋਣ ਦਾ ਨਹੀਂ ਹੈ। ਅਸੀਂ ਉਸ ਗੁਰੂ ਦੇ ਸਪੁੱਤਰ ਸਪੁੱਤਰੀ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕਰਕੇ ਫਰਮਾਇਆ ਸੀ, ਇਨ ਪੁੱਤਰਨ ਕੇ ਸੀਸ ਪਰ वार दिए सुत चार, चार मुए तो क्या हुआ, जीवत कई हजार। साडे पिता गुरु गोबिंद सिंह साहिब, माता साहिब कौर वासी आनंदपुर दे इस वेले साडा इक्को ही फोकस, जदों अज असीं इस धरती दे उत्ते खालसा साजना दिवस, खालसा पैरेड दे थल्ले 8ਵੀਂ पैरेड और ईस्ट कोस्ट सिख कोआर्डिनेशन कमेटी, ਤੁਸੀਂ ਸਮੂਹ ਗੁਰਦੁਆਰਾ ਕਮੇਟੀਆਂ ਵਧਾਈ ਦੀ ਹੱਕਦਾਰ ਹੋ ਕਿ 8 ਵਰਿਆਂ ਬਾਅਦ ਸੱਚਮੁੱਚ ਅੱਜ ਹਜ਼ਾਰਾਂ ਦਾ ਇਕੱਠ ਇਹ ਮੈਸੇਜ ਦੇ ਰਿਹਾ ਹੈ ਕਿ ਬਹੁਤ ਜਲਦੀ ਇਸ ਧਰਤੀ ਦੇ ਉੱਤੇ ਹੀ ਅਸੀਂ ਖਾਲਿਸਤਾਨ ਇੰਡੀਪੈਂਡੈਂਸ ਡੇ ਵੀ ਮਨਾਉਣਾ ਹੈ, ਖਾਲਿਸਤਾਨ ਦੀ ਆਜ਼ਾਦੀ ਨੂੰ ਵੀ ਮਾਨਣਾ। ਪਰ ਇੱਕ ਗੱਲ ਯਾਦ ਰੱਖੀਏ, ਅਮਰੀਕਨਸ ਦਾ ਇਹ ਸਲੋਗਨ, ਵੀ ਐਗਰੀ ਟੂ ਡਿਸਐਗਰੀ, ਅਸੀਂ ਇਸ ਗੱਲ ਨਾਲ ਸਹਿਮਤ ਹੋਈਏ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ, ਬਾਕੀ ਪਾਸੇ ਆਪਣੀ એનર્ਜੀ ਜ਼ਾਇਆ ਨਾ ਕਰੀਏ। ਅੱਜ ਸਾਡਾ ਵਾਹ ਦਿੱਲੀ ਦੇ ਉਹਨਾਂ ਹਾਕਮਾਂ ਨਾਲ ਹੈ ਜਿਹੜੇ ਮੁਗਲਾਂ ਤੋਂ ਵੱਧ ਜ਼ਾਲਮ ਨੇ ਔਰ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ। ਕੰਬੀਨੇਸ਼ਨ ਹੈ, ਪਰ ਖਾਲਸਾ ਗੁਰੂ का अल्टीमेटली दरियाए जमुना तो वाघा तक इंडिपेंडेंट सॉवरन नेशन खालिस्तान लिबरेट करवाएगा। 5 बुलंद नारे। ਜਦੋਂ ਅਸੀਂ ਅਕਾਲ ਤਖਤ ਦੀ ਗੱਲ ਕਰਦੇ ਹਾਂ, ਬੇਸ਼ੱਕ ਅਕਾਲ ਤਖਤ ਦੇ ਔਹ ਨੂੰ ਤੋੜਨ ਦੇ ਲਈ ਅੱਜ ਜੋ ਨੁਟੰਕੀ ਚੱਲ ਰਹੀ ਹੈ ਅਮਿਤ ਸ਼ਾਹ ਦੀ, ਕੌਣ ਬਣ ਗਿਆ ਰਾਤ ਨੂੰ ਜਥੇਦਾਰ ਹੈ, ਸਵੇਰੇ ਲਾ ਦਿੱਤਾ ਹੈ, ਅਗਲੇ ਦਿਨ ਕਿਸੇ ਨੂੰ ਬਣਾ ਦਿੱਤਾ ਹੈ, ਉਹਨੂੰ ਸੰਗਤ ਸਿਰੋਂ ਪਾਓ ਨਹੀਂ ਦਿੰਦੀ। ਇਹ ਹਾਲਾਤ ਉਦੋਂ ਹੀ ਬਣਦੇ ਨੇ, ਸਾਡੀਆਂ ਇੰਸਟੀਟਿਊਸ਼ਨਸ ਕਰਪਟ ਕਰ ਦਿੱਤੀਆਂ ਗਈਆਂ। ਹਜ਼ੂਰ ਸਾਹਿਬ ਬੋਰਡ, ਪਟਨਾ ਸਾਹਿਬ ਬੋਰਡ, ਦਿੱਲੀ ਗੁਰਦੁਆਰਾ ਕਮੇਟੀ, ਹਰਿਆਣਾ ਗੁਰਦੁਆਰਾ ਕਮੇਟੀ, ਆਲਰੇਡੀ RSS BJP ਨੇ ਉਸ ਦੇ ਉੱਤੇ ਕੰਟਰੋਲ ਕੀਤਾ ਹੈ। पंजाब ते फाइनल हक है, जिस शैतानी नाल अमित शाह ने पार्लियामेंट च कहा कि जो पंजाब में भिंडरांवाला जैसा दिखना चाहता था उसको 2200 मील दूर वहाँ डिब्रूगढ़ में बैठा अब वो गुरु ग्रंथ साहिब का पाठ कर रहा है। तुसीं जदों वो देखदे हो तो इहदे चों मीर मन्नू दी रूह बोलदी है, इहदे चों लखू दी रूह बोलदी है, इहदे चों सुच्चानंद दी रूह बोलदी है। पर अकाल तखत भावें खंडरात बना दिता गया सी, उस खंडरात अकाल तखत ते खालसे ने रिजॉल्व किया सी कि अज तो खालसे दा अपना घर खालिस्तान होवेगा, जिथे खालसे दियां चौंकियां झंडे बुंगे जुगो जुग अटल होणगे ते 10 नौहां दी किरत कमाई करन वालियां दा राज भाग ते पूरा कंट्रोल होएगा। ये मुढ़ले शब्द ने खालिस्तान दे ऐलाननामे दे। इस वाशिंगटन दी धरती तो इस वाशिंगटन, गैरी एडम, टॉमस जैफरसन की धरती तो ये मैसेज जाना चाहिए कि अकाल तखत तो लगभग 40 वरे पहला
ਜਿਹੜਾ ਮੈਸੇਜ ਸੀ ਜੂਨ 84 ਦੇ ਪਹਿਲੇ ਹਫਤੇ ਤੋਂ ਬਾਅਦ, ਅੱਜ 35 ਮਿਲੀਅਨ ਸਿੱਖ ਨੇਸ਼ਨ ਉਹ ਖੜਾ ਹੈ ਇਸ ਨਿਸ਼ਾਨੇ ਦੇ ਉੱਤੇ। ਔਰ 5 ਬੁਲੰਦ ਨਾਅਰੇ ਖਾਲਿਸਤਾਨ ਦੇ ਅਕਾਲ ਤਖਤ ਨੂੰ ਆਪਣੇ ਮਨ ਦੀਆਂ ਨਜ਼ਰਾਂ ਸਾਹਮਣੇ ਲਿਆ ਕੇ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ 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 ਅਕਾਲ ਤਖਤ ਤੋਂ ਆਈ ਆਵਾਜ਼। ਖਾਲਿਸਤਾਨ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।